ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਫ੍ਰੈਜ਼ਨੋ ਦਾ। ਫ੍ਰੈਜ਼ਨੋ ਦੇ ਵਿੱਚ ਇਸ ਵੇਲੇ ਜਿਹੜੇ ਰੈਂਟ ਹਾਈਕਸ ਨੇ ਉਹ ਬਹੁਤ ਜ਼ਿਆਦਾ ਨੇ ਤੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਟਲੈਰੀ ਤੇ ਫ੍ਰੈਜ਼ਨੋ ਦੇ ਵਿੱਚ ਰੈਂਟ ਹਾਈਕਸ ਜਿਹੜੇ ਨੇ ਉਹ ਆਮਦਨ ਦੇ ਨਾਲੋਂ ਜਦੋਂ ਉਹਦਾ ਅਨੁਪਾਤ ਕੱਢੀਦਾ ਤੇ ਕਿਤੇ ਜ਼ਿਆਦਾ ਨੇ। ਲੰਘੇ ਦਿਨੀਂ ਆਪਾਂ ਚਰਚਾ ਕੀਤੀ ਸੀ ਇਸੇ ਪ੍ਰੋਗਰਾਮ ਦੇ ਵਿੱਚ ਕਿ ਰੈਂਟ ਜਿਹੜੇ ਨੇ ਉਹ ਸੈਨ ਡਿਆਗੋ ਦੇ ਵਿੱਚ ਇੰਨੇ ਕੁ ਵੱਧ ਚੁੱਕੇ ਨੇ ਕਿ ਉਹ ਸੈਨ ਫਰਾਂਸਿਸਕੋ ਨੂੰ ਵੀ ਪਿੱਛੇ ਛੱਡ ਗਿਆ। ਸੈਨ ਡਿਆਗੋ ਉਹਨਾਂ ਸ਼ਹਿਰਾਂ ਦੇ ਵਿੱਚ ਸ਼ੁਮਾਰ ਹੋ ਗਿਆ ਕੈਲੀਫੋਰਨੀਆ ਦੇ ਵਿੱਚ ਜਿਹੜੇ ਰੈਂਟ ਦੇ ਮਾਮਲੇ ਦੇ ਵਿੱਚ ਸਭ ਤੋਂ ਮਹਿੰਗੇ ਨੇ। ਹੁਣ ਕਿਹਾ ਜਾ ਰਿਹਾ ਕੈਲੀਫੋਰਨੀਆ ਹਾਊਸਿੰਗ ਪਾਰਟਨਰਸ਼ਿਪ ਹੈ ਜਿਹੜੀ ਉਹਨੇ ਇੱਕ ਰਿਪੋਰਟ ਪਬਲਿਸ਼ ਕੀਤੀ ਹੈ ਤੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਫ੍ਰੈਜ਼ਨੋ ਤੇ ਟਲੈਰੀ ਕਾਉਂਟੀ ਦੇ ਜਿਹੜੇ ਰੈਜ਼ੀਡੈਂਸ ਨੇ ਲੋਕ ਨੇ ਨਿਵਾਸੀ ਨੇ ਇਹ ਜਿਹੜੀ ਹਾਊਸਿੰਗ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਰੈਂਟ ਲਗਾਤਾਰ ਮਹਿੰਗੇ ਹੁੰਦੇ ਜਾ ਰਹੇ ਆ ਉਹਨਾਂ ਦੇ ਨਾਲ ਇਹ ਲੋਕ ਜਿਹੜੇ ਨੇ ਜਹਿਦ ਕਰ ਰਹੇ ਨੇ। ਅਸਲ ਦੇ ਵਿੱਚ ਜਿਹਨੇ ਫ੍ਰੈਜ਼ਨੋ ਦੇ ਵਿੱਚ ਰਹਿਣਾ ਉਹ ਘੱਟੋ ਘੱਟ $25 ਪਰ ਆਵਰ ਕਮਾਉਂਦਾ ਹੋਵੇ ਜਿਹੜਾ ਕਿ 1.6 ਟਾਈਮਜ਼ ਵੱਧ ਬਣਦਾ ਸਟੇਟ ਮਿਨੀਮਮ ਵੇਜਸ ਦੇ ਨਾਲੋਂ। ਤੇ ਇਸੇ ਕਰਕੇ ਜਿਹੜੀ ਅਫੋਰਡ ਟੂ ਐਵਰੇਜ ਮੰਥਲੀ ਜਿਹੜਾ ਰੈਂਟ ਬਣਦਾ ਉਹਦਾ $1312 ਬਣਦਾ। ਮੈਂ ਰੁਪਏ ਕਹਿਣ ਲੱਗਿਆ ਸੀ। $1312 ਘੱਟੋ ਘੱਟ ਮੰਥਲੀ ਰੈਂਟ ਹੈ ਇੱਥੇ। ਤੇ ਜੇਕਰ ਤੁਸੀਂ $25 ਪਰ ਆਵਰ ਦੇ ਕਮਾ ਰਹੇ ਹੋ ਤਾਂ ਫਿਰ ਤੁਸੀਂ ਰੈਂਟ ਦੇ ਵਿੱਚ ਸਰਵਾਈਵ ਜਿਹੜਾ ਉਹ ਕਰ ਸਕਦੇ ਆ। ਟਲੈਰੀ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਲੋਕ ਰੈਂਟ ਦੇ ਉੱਤੇ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਮਿਨੀਮਮ ਐਵਰੇਜ ਹੈ ਜਿਹੜੀ ਉਹ $21 ਪ੍ਰਤੀ ਘੰਟਾ ਦੇ ਹਿਸਾਬ ਦੇ ਨਾਲ ਕਮਾਉਂਦੇ ਹੋਣ ਤੇ ਮੰਥਲੀ ਉਹਨਾਂ ਦਾ ਜਿਹੜਾ ਰੈਂਟ ਬਣਦਾ ਉਹ 1109 ਬਣਦਾ। ਸੋ ਇਸ ਵੇਲੇ ਫ੍ਰੈਜ਼ਨੋ ਦੇ ਵਿੱਚ ਦੱਸਿਆ ਜਾ ਰਿਹਾ ਦੋਨਾਂ ਕਾਉਂਟੀਜ਼ ਦੇ ਵਿੱਚ ਦੋਨਾਂ ਇਲਾਕਿਆਂ ਦੇ ਵਿੱਚ ਕਿ 36,000 ਲੋ ਇਨਕਮ ਰੈਂਟਰ ਨੇ ਹਾਊਸ ਹੋਲਡਸ ਨੇ ਜਿਹੜੇ ਕਿ ਜਿਨ੍ਹਾਂ ਕੋਲੇ ਜ਼ੀਰੋ ਐਕਸੈਸ ਹੈ ਅਫੋਰਡੇਬਲ ਹਾਊਸਿੰਗ ਦਾ। ਤੇ ਇਹ ਵੀ ਦੱਸਦੇ ਨੇ ਕਿ ਲੋ ਇਨਕਮ ਵਾਲੇ ਜਿਹੜੇ ਹਾਊਸ ਹੋਲਡਰ ਨੇ ਉਹ ਬੜੀ ਤੇਜ਼ੀ ਦੇ ਨਾਲ ਘਰਾਂ ਦੇ ਵਿੱਚੋਂ ਬਾਹਰ ਨਿਕਲਦੇ ਜਾ ਰਹੇ ਨੇ। ਤੇ ਕਈ ਲੋਕ ਵੱਡੀ ਗਿਣਤੀ ਦੇ ਵਿੱਚ ਅਜਿਹੇ ਨੇ ਜਿਨ੍ਹਾਂ ਦਾ 70% ਉਹਨਾਂ ਦੀ ਆਮਦਨ ਦਾ 70% ਜਿਹੜਾ ਹਿੱਸਾ ਵਾ ਉਹ ਰੈਂਟ ਦੇ ਵਿੱਚ ਹੀ ਨਿਕਲ ਜਾਂਦਾ। ਮਤਲਬ ਉਹ ਮਹੀਨੇ ਦਾ 2600-2700 ਰੁਪਇਆ ਹੀ 3000 ਹੀ ਅਰਨ ਕਰ ਸਕਦੇ ਆ। ਤੇ ਇਸੇ ਤਰ੍ਹਾਂ 2010 ਦੇ ਨਾਲ ਜੇਕਰ ਕੰਪੇਅਰ ਕਰੀਏ ਕੰਪੈਰੀਜ਼ਨ ਕਰੀਏ ਤਾਂ 2010 ਦੇ ਵਿੱਚ ਜਿਹੜੀ ਇਹ ਐਵਰੇਜ ਸੀਗੀ 800 ਰੈਂਟ ਹੁੰਦਾ ਸੀਗਾ ਉਦੋਂ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਰੈਂਟ ਇੰਕਰੀਜ਼ ਹੋਇਆ ਤਕਰੀਬਨ 5% ਜ਼ਿਆਦਾ ਹੋ ਗਿਆ। ਤੇ ਇਸੇ ਤਰ੍ਹਾਂ ਐਵਰੇਜ ਜਿਹੜੀ ਹੈ ਟਲੈਰੀ ਦੇ ਵਿੱਚ ਜਿਹੜਾ 700 ਸੀਗਾ ਇਹ ਹੁਣ 750 ਸੀਗਾ। ਇਹ ਹੁਣ ਵੱਧ ਕੇ ਤਕਰੀਬਨ ਜਿਹੜਾ 1100 ਤੋਂ ਵੀ ਉੱਪਰ ਜਿਹੜਾ ਉਹ ਚਲਾ ਗਿਆ। ਇਸੇ ਤਰ੍ਹਾਂ ਮਰਸਡ ਦੇ ਵਿੱਚ ਵੀ ਇਨਕਰੀਜ਼ ਦੇਖਣ ਨੂੰ ਮਿਲਿਆ ਮੋਡੈਸਟੋ ਦੇ ਵਿੱਚ ਵੀ ਇਨਕਰੀਜ਼ ਦੇਖਣ ਨੂੰ ਮਿਲਿਆ। ਮੰਨਿਆ ਇਹ ਜਾ ਰਿਹਾ ਜਿਹੜੀ ਰਿਪੋਰਟ ਹੈ ਜਿਹੜੀ US ਸੈਂਸਸ ਬਿਊਰੋ ਹੈ ਉਹਨੇ ਕਿਹਾ ਹੈ ਕਿ ਜਿਹੜੇ 18% ਲੋਕ ਨੇ ਇੰਡੀਵਿਜੂਅਲਸ ਨੇ ਜਿਹੜੇ ਕਿ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਪਾਵਰਟੀ ਦੇ ਹੇਠਾਂ ਰਹਿੰਦੇ ਨੇ ਤੇ ਟਲੈਰੀ ਦੇ ਵਿੱਚ ਇਹਨਾਂ ਦੀ ਗਿਣਤੀ 19.4 ਹੈ। ਕੰਪੈਰੀਜ਼ਨ ਜੇ ਕਰੀਏ ਸੈਨ ਫਰਾਂਸਿਸਕੋ ਕਾਉਂਟੀ ਦੇ ਨਾਲ ਇਹਨਾਂ ਦੋਨਾਂ ਦਾ ਤਾਂ ਜਿਹੜੀ ਸੈਨ ਫਰਾਂਸਿਸਕੋ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਰਹਿ ਰਹੇ ਨੇ ਦੌਲਤਮੰਦ ਲੋਕ ਉਹਨਾਂ ਦੇ ਵਿੱਚ 11% ਲੋਕ ਅਜਿਹੇ ਨੇ ਜਿਨ੍ਹਾਂ ਨੂੰ ਰਿਹਾਇਸ਼ ਜਿਹੜੀ ਆ ਉਹ ਮਹਿੰਗੀ ਲੱਗਦੀ ਹੈ। ਸੋ ਜਿਵੇਂ ਜਿਵੇਂ ਲੇਆਫਸ ਹੋ ਰਹੀਆਂ ਨੇ ਜਿਵੇਂ ਜਿਵੇਂ ਕੰਮ ਘੱਟ ਰਹੇ ਨੇ ਜਿਵੇਂ ਜਿਵੇਂ ਵਿਆਜ ਦਰਾਂ ਵੱਧ ਰਹੀਆਂ ਨੇ ਉਵੇਂ ਉਵੇਂ ਜਿਵੇਂ ਜਿਵੇਂ ਕਾਰੋਬਾਰਾਂ ਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਪੈਂਦਾ ਤੇ ਉਵੇਂ ਉਵੇਂ ਤੁਹਾਡੇ ਰਹਿਣ ਦੇ ਜਿਹੜੀ ਥਾਂ ਹੈ ਉਹਦੇ ਦੇ ਉੱਤੇ ਦਾ ਪ੍ਰਭਾਵ ਪੈਂਦਾ ਤੇ ਤੁਹਾਡੀ ਜਿਹੜੀ ਰਿਹਾਇਸ਼ ਹੈ ਜਿਹਨੂੰ ਤੁਸੀਂ ਅਫੋਰਡ ਕਰਦੇ ਆ ਉਹ ਲਗਾਤਾਰ ਮਹਿੰਗੀ ਹੁੰਦੀ ਹੈ। ਤੇ ਇਸੇ ਕਰਕੇ ਲੋ ਇਨਕਮ ਵਾਲੇ ਜਿਹੜੇ ਲੋਕ ਨੇ ਉਹ ਰਿਹਾਇਸ਼ ਤੋਂ ਕਈ ਵਾਰੀ ਜਾਂ ਤਾਂ ਵਾਂਝੇ ਰਹਿ ਜਾਂਦੇ ਨੇ ਜਾਂ ਫਿਰ ਰਿਹਾਇਸ਼ ਵਾਲੀ ਜਿਹੜੀ ਅਫੋਰਡੇਬਿਲਟੀ ਆ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀ ਹੈ। ਜੀ। ਜੀ